ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਜਲੰਧਰ ਤੋਂ। ਵੀਰ ਮਨਦੀਪ ਸਿੰਘ ਜੀ ਦਾ ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅਮਰਜੀਤ ਸਿੰਘ ਜੀ, ਮੈਂ ਆਪ ਜੀ ਦਾ ਬਹੁਤ ਵੱਡਾ ਫੈਨ ਹਾਂ ਅਤੇ ਆਪ ਜੀ ਦੀ ਹਰ ਇੱਕ ਸਪੀਚ ਸੁਣਦਾ ਹਾਂ। ਮੇਰੀ ਇੱਕ ਬੇਨਤੀ ਹੈ, ਮੈਂ ਕੁਝ ਨੁਕਤੇ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ। ਥੋੜੇ ਦਿਨ ਪਹਿਲਾਂ ਮੈਂ ਅਜਮੇਰ ਸਿੰਘ ਦੀ ਸਪੀਚ ਸੁਣ ਰਿਹਾ ਸੀ। ਉਹਨਾਂ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਕਿ ਸਿੱਖਾਂ ਦਾ ਆਪਣਾ ਹੀ ਇੱਕ ਹਿੱਸਾ ਖਾਲਸਾ ਰਾਜ ਦਾ ਵਿਰੋਧ ਕਰ ਰਿਹਾ ਹੈ। ਸਾਨੂੰ ਇਸ ਚੀਜ਼ ਬਾਰੇ ਸਟੱਡੀ ਕਰਨੀ ਚਾਹੀਦੀ ਹੈ ਕਿ ਇਹ ਕਿਉਂ ਹੋ ਰਿਹਾ ਹੈ ਅਤੇ ਉਹਨਾਂ ਦੇ ਵਿਰੋਧ ਦਾ ਕਾਰਨ ਕੀ ਹੈ। ਮੈਂ ਕੁਝ ਨੁਕਤੇ ਸਟੱਡੀ ਕੀਤੇ ਹਨ ਜਿਨ੍ਹਾਂ ਕਰਕੇ ਸਿੱਖਾਂ ਦੇ ਇੱਕ ਤਬਕੇ ਵੱਲੋਂ ਸਿੱਖ ਰਾਜ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪਹਿਲਾ, ਜੇ ਸਿੱਖ ਰਾਜ ਬਣਦਾ ਹੈ ਤਾਂ ਸਿੱਖਾਂ ਦੇ ਇਤਿਹਾਸਕ ਗੁਰੂ ਘਰ ਸਿੱਖਾਂ ਦੇ ਹੱਥੋਂ ਚਲੇ ਜਾਣਗੇ ਅਤੇ ਸਿੱਖ ਫਿਰ ਜਿਵੇਂ ਹੁਣ ਨਨਕਾਣਾ ਸਾਹਿਬ ਦੇ ਦਰਸ਼ਨ ਦੀਦਾਰ ਦੀ ਅਰਦਾਸ ਕਰਦੇ ਹਨ, ਫਿਰ ਉਹਨਾਂ ਗੁਰੂ ਘਰਾਂ ਲਈ ਵੀ ਅਰਦਾਸ ਕਰਨਗੇ। ਦੂਸਰਾ, ਸਿੱਖਾਂ ਦੀ ਅਗਵਾਈ ਕੌਣ ਕਰੇਗਾ? ਕੀ ਬਾਦਲ ਵਰਗੇ ਹੀ ਸਿੱਖ ਰਾਜ ਦੀ ਅਗਵਾਈ ਕਰਨਗੇ? ਤੀਸਰਾ, ਖਾਲਸਾ ਰਾਜ ਦੀ ਇਨਕਮ ਦਾ ਸਾਧਨ ਕੀ ਹੋਵੇਗਾ? ਅਗਰ ਖਾਲਸਾ ਰਾਜ ਬਣ ਜਾਂਦਾ ਹੈ ਤਾਂ ਖਾਸ ਕਰਕੇ ਸਿੱਖਾਂ ਦੇ ਪੜ੍ਹੇ ਲਿਖੇ ਵਰਗ ਦਾ ਇਹ ਕਹਿਣਾ ਹੈ ਕਿ ਸਿੱਖ ਭੁੱਖੇ ਮਰਨਗੇ। ਚੌਥਾ, ਅਗਰ ਖਾਲਸਾ ਰਾਜ ਬਣਦਾ ਹੈ ਤਾਂ ਦਲਿਤ ਵੀਰਾਂ ਦਾ ਇਹ ਕਹਿਣਾ ਹੈ ਕਿ ਉੱਥੇ ਜੱਟਵਾਦ ਦਾ ਬੋਲਬਾਲਾ ਹੋ ਜਾਵੇਗਾ। ਮੇਰੀ ਬੇਨਤੀ ਹੈ ਕਿ ਆਪ ਜੀ ਆਪਣੇ ਸ਼ੋਅ ਵਿੱਚ ਇਹਨਾਂ ਸਵਾਲਾਂ ਦਾ ਜ਼ਰੂਰ ਜਵਾਬ ਦਿਓ। ਮੇਰੀ ਬੇਨਤੀ ਹੈ ਕਿ ਖਾਲਸਾ ਰਾਜ ਦੀ ਡੈਫੀਨੇਸ਼ਨ ਦੇ ਵਿੱਚ ਬੇਗਮਪੁਰਾ ਵੀ ਜੋੜਿਆ ਜਾਵੇ। ਜੀ ਡਾਕਟਰ ਸਾਹਿਬ। ਵੀਰ ਮਨਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਜਲੰਧਰੋਂ ਲਿਖਿਆ ਜੀ। ਉਹ ਸਾਡੇ ਫੈਨ ਨੇ। ਵੈਸੇ ਅੰਦਰ ਅੱਜ ਸਟੂਡੀਓ ਦੀ ਗਰਮੀ ਵੀ ਲੱਗ ਰਹੀ। ਉਹਨਾਂ ਦਾ ਸ਼ੁਕਰੀਆ ਜੀ। ਉਹ ਸਾਡੀਆਂ ਸਪੀਚਸ ਸੁਣਦੇ ਨੇ। ਮੈਂ ਤੇ ਇਸੇ ਕਹਿਣਾ। ਹਾਂਜੀ, ਸੋ ਵੀਰ ਅਜਮੇਰ ਸਿੰਘ ਜਿਹੜੇ ਕਿ ਬਹੁਤ ਚੰਗੇ ਲਿਖਾਰੀ ਨੇ, ਸਿੱਖ ਚਿੰਤਕ ਨੇ, ਉਹਨਾਂ ਦੀ ਕਿਤਾਬ ਦਾ ਜਾਂ ਉਹਨਾਂ ਦੀ ਲਿਖਤ ਦਾ ਉਹਨਾਂ ਨੇ ਹਵਾਲਾ ਦਿੱਤਾ ਜੀ ਕਿ ਇੱਕ ਆਪਣਾ ਹੀ ਹਿੱਸਾ ਖਾਲਸਾ ਰਾਜ ਦਾ ਵਿਰੋਧ ਕਰ ਰਿਹਾ ਔਰ ਇਹ ਸਾਨੂੰ ਦੇਖਣਾ ਚਾਹੀਦਾ ਉਹ ਕਿਉਂ ਕਰ ਰਿਹਾ। ਦੇਖੋ, ਕਿਉਂਕਿ ਸਮੇਂ ਦੀ ਸੀਮਾ ਨਹੀਂ ਤੇ ਜਿਹੜੇ ਉਹਨਾਂ ਨੇ ਨੁਕਤੇ ਉਠਾਏ ਨੇ ਕਾਫੀ ਵੇਰਵੇ ਦੇ ਮੁਤਾਜ ਨੇ ਜੀ। ਪਹਿਲੀ ਗੱਲ ਤੇ ਜੇ ਤੁਸੀਂ 3 ਸਦੀਆਂ ਦਾ ਇਤਿਹਾਸ ਸਿੱਖਾਂ ਦਾ ਦੇਖੋ ਤੇ ਇਹ ਹਮੇਸ਼ਾ ਹੀ ਨਾਲ ਰਹੇਗਾ ਇੱਕ ਤਬਕਾ ਜਿਸ ਦੇ ਭਾਵੇਂ ਨਿੱਜੀ ਹਿੱਤ ਹੋਣ, ਭੰਬਲ ਭੂਸਾ ਹੋਏ ਜਾਂ ਜਿਹੜੀ ਤਬਦੀਲੀ ਕੁਇਕਲੀ ਹੁੰਦੀ ਹੈ ਉਹਦੇ ਨਾਲ ਉਹ ਪੇਸ਼ ਨਹੀਂ ਰੱਖ ਸਕਦੇ, ਉਹ ਵਿਰੋਧ 'ਚ ਖਲੋਂਦੇ ਨੇ। ਔਰ ਇਕੱਲਾ ਸਿੱਖਾਂ ਦੇ ਹਵਾਲੇ ਨਾਲ ਨਹੀਂ ਹੈ, ਉਹ ਭਾਵੇਂ ਅਪਾਰਥਾਈਡ ਹੋਏ ਸਾਊਥ ਅਫਰੀਕਾ 'ਚ, ਸਲੇਵਰੀ ਹੋਏ, ਅਮਰੀਕਾ ਦੀ ਵਾਰ ਆਫ ਰੈਵੋਲੂਸ਼ਨ ਹੋਏ, ਦੂਸਰਿਆਂ ਦੇਖੋ ਹਰ ਕੌਮ ਦੇ ਵਿੱਚ ਲੋਕਾਂ ਦੇ ਵਿੱਚ ਜਦੋਂ ਵੀ ਕੋਈ ਨਵਾਂ ਆਈਡੀਆ ਆਉਂਦਾ ਹੈ ਕੁਛ ਜਿਹੜੇ ਨੇ ਉਹ ਸਟੇਟਸ ਕੋ ਦੇ ਵਿੱਚ ਹੀ ਆਪਣੇ ਆਪ ਨੂੰ ਬੜਾ ਮਹਿਫੂਜ਼ ਮਹਿਸੂਸ ਕਰਦੇ ਨੇ। ਪਰ ਫਿਰ ਵੀ ਜਿਹੜੇ ਉਹਨਾਂ ਨੇ ਨੁਕਤੇ ਇਹ ਕਿਹਾ ਕਿ ਜੀ ਆਮ ਲੋਕਾਂ 'ਚ ਨੇ। ਕੱਲ ਸਾਡੇ ਪ੍ਰੋਗਰਾਮ 'ਚ ਸਤਿੰਦਰਪਾਲ ਸਿੰਘ ਜਿਹੜੇ ਨੇ ਉਹ ਜਿਹੜੇ ਜਥੇਦਾਰ ਅਕਾਲ ਤਖਤ ਨੇ ਅਪੀਲ ਕੀਤੀ ਹੈ ਜੀ 14 ਅਗਸਤ ਨੂੰ ਅਰਦਾਸ ਕਰੋ ਜਿਹੜੇ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਵਿਛੋੜੇਗਾ। ਉਹਨਾਂ ਨੇ ਬੜੀਆਂ ਅੱਛੀਆਂ ਜਿਹੜੀਆਂ ਨੇ ਆਲਮਾਨਾ ਗੱਲਾਂ ਕੀਤੀਆਂ ਕਿ ਵੀ ਇਹ ਪਾਠ ਜਿਹੜਾ ਹੈ ਵਿਛੜਨਾ ਕਿਹਨੂੰ ਕਹਿੰਦੇ? ਕੋਈ ਮੇਲੇ 'ਚ ਵਿਛੜੇ 2 ਭਰਾ ਹੁੰਦੇ ਨੇ ਜੀ। ਗੱਲ ਇਹ ਹੈ ਵੀ ਜਿੱਥੇ ਜਿੱਥੇ ਸਿੱਖ ਸੰਗਤ ਹੈ ਵੀ ਜੇ ਗੁਰਦੁਆਰੇ ਸਿਰਫ ਪਾਕਿਸਤਾਨ 'ਚ ਤਾਂ ਨਹੀਂ ਨੇ, ਭੂਟਾਨ 'ਚ ਵੀ ਹੈ, ਸਿੱਕਮ ਜਿਹੜਾ ਹੁਣ ਹਿੱਸਾ ਬਣਾਇਆ ਉਹਦੇ 'ਚ ਵੀ, ਫਿਰ ਬੰਗਲਾਦੇਸ਼ 'ਚ ਵੀ ਨੇ। ਜਦੋਂ ਬਰਮਾ ਜਿਹੜਾ ਬਰਮਾ ਦੇ ਵਿੱਚ ਇਕੱਲੇ ਰੰਗੂਨ ਦੇ ਵਿੱਚ 13 ਗੁਰਦੁਆਰੇ ਸੀ, ਤੁਸੀਂ ਉਹਨਾਂ ਦੀ ਅਰਦਾਸ ਨਹੀਂ ਕੀਤੀ। ਹੁਣ ਅਮਰੀਕਾ ਦੇ ਵਿੱਚ ਜੇ ਅਮਰੀਕਾ, ਕੈਨੇਡਾ, ਯੂਰਪ ਦੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਨਹੀਂ ਹੈ ਤੇ ਫਿਰ ਤੁਸੀਂ ਕਹੋਗੇ ਕਿ ਜੀ ਇਹ ਪੰਥ ਨੂੰ ਵਿਛੋੜਿਆ ਗਿਆ ਤੇ ਸ਼੍ਰੋਮਣੀ ਕਮੇਟੀ ਨੂੰ ਬਖਸ਼ੋ ਜੀ। ਉਹ ਪਾਕਿਸਤਾਨ 'ਚ ਸਿੱਖ ਰਹਿੰਦੇ ਨੇ, ਸਿੱਖਾਂ ਦੇ ਕੋਲ ਉਹਦਾ ਪ੍ਰਬੰਧ ਹੈ। ਔਰ ਇਹ ਗੱਲ ਨੂੰ ਹੀ ਮੈਂ ਸਮਝਦਾ ਵੀ ਜਿਹੜੇ ਲੋਕ ਹੁਣ ਇਹ ਕਹਿੰਦੇ ਨੇ ਜੀ ਕਿ ਜੇ ਬਾਹਰ ਚਲੇ ਜਾਣਗੇ ਫਿਰ ਵੀਜ਼ਾ ਲੈ ਕੇ ਜਾਵਾਂਗੇ, ਹੁਣ ਪਾਕਿਸਤਾਨ ਦਾ ਜਾਂਦੇ ਹੈ, ਜੇ ਮੱਕਾ ਸਾਊਦੀ ਅਰੇਬੀਆ ਦੇ ਵਿੱਚ ਹੈ, ਮਦੀਨਾ ਉੱਥੇ ਹੈ, 55 ਦੇਸ਼ ਮੁਸਲਮਾਨਾਂ ਦੇ ਨੇ, ਮੁਸਲਮਾਨਾਂ ਦੇ ਦੇਸ਼ 'ਚ ਰਹਿਣ ਵਾਲੇ ਮੁਸਲਮਾਨ ਵੀਜ਼ਾ ਲੈ ਕੇ ਨਹੀਂ ਜਾਂਦੇ ਹੈ ਸਾਊਦੀ ਅਰੇਬੀਆ ਜੀ। ਸੋ ਬਜਾਏ ਕਿ ਉੱਥੇ ਇਹ ਦੇਖਣ ਦੇ ਕਿ ਭਾਈ ਜਿਸ ਹਾਲਾਤ ਅਸੀਂ ਜਾ ਰਹੇ ਹਾਂ ਤੁਹਾਡਾ ਤੇ ਰਹਿਣਾ ਕੱਖ ਨਹੀਂ ਹੈ, ਜੋ ਉਹਨਾਂ ਦੀਆਂ ਨੀਤੀਆਂ ਉਹ ਤੁਹਾਨੂੰ ਹਿੰਦੂ ਬਣਾ ਦੇਣਾ ਉਹਨਾਂ ਨੇ, ਅੱਧੇ ਤਾਂ ਬਣ ਗਏ ਹੋਏ ਨੇ। ਤੇ ਤੁਸੀਂ ਕਹਿ ਰਹੇ ਹੋ ਕਿ ਜੀ ਗੁਰਦੁਆਰੇ ਬਿਲਡਿੰਗਾਂ ਦਾ ਨਾਂ ਨਹੀਂ ਹੁੰਦਾ, ਇਤਿਹਾਸ ਸਾਡਾ ਹੈ, ਕੋਈ ਸਾਡੇ ਗੁਰਦੁਆਰਿਆਂ ਦੀ ਵਾਹ ਵੱਲ ਵੀ ਨਹੀਂ ਦੇਖ ਸਕਦਾ। ਜੇ ਤੁਸੀਂ ਸਟਰੋਂਗ ਹੋਵੋਗੇ, ਜੇ ਇਜ਼ਰਾਈਲ ਨੇਸ਼ਨ ਬਣਿਆ ਸਟਰੋਂਗ ਹੋਇਆ, ਦੁਨੀਆ ਭਰ 'ਚ ਯਹੂਦੀ ਜਿਹੜੇ ਨੇ ਉਹ ਅੱਜ ਸਟਰੋਂਗ ਨੇ ਔਰ ਉਹਨਾਂ ਦੀਆਂ ਥਾਵਾਂ ਵੱਲ ਜਾਂ ਉਹਨਾਂ ਦੀ ਹਿਸਟਰੀ ਜਾਂ ਉਹਨਾਂ ਦੇ ਬਾਰੇ ਕੋਈ ਨਾ ਪੱਖੀ ਗੱਲ ਵੀ ਨਹੀਂ ਕਰ ਸਕਦਾ। ਸੋ ਇਸ ਗੱਲ ਨੂੰ ਐਜ਼ ਏ ਆਰਗੂਮੈਂਟ ਵਰਤਣਾ ਬਿਲਕੁਲ ਨਾ ਵਾਜਬ ਹੈ।
ਫਿਰ ਅਗਵਾਈ ਕੌਣ ਕਰੇਗਾ ਜੀ? ਬਾਦਲ ਵਰਗੇ ਕਰਨਗੇ। ਉਹ ਇਹ ਤਾਂ ਜਮਨਾ ਪਾਰ ਜਾਣਗੇ, ਜਿਹੜੇ ਇਹਨਾਂ ਦੇ ਆਕਾ ਨੇ ਲੈ ਜਾਣਗੇ ਇਹਨਾਂ ਨੂੰ ਨਾਲ। ਜਦੋਂ ਤੱਕ ਅਸੀਂ ਪਹੁੰਚਣਾ ਹੈ, ਇਹ ਪੰਥ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਕੌਣ ਸਚਿਆਰ ਹੈ ਔਰ ਕੌਣ ਜਿਹੜਾ ਉਹ ਦੁਸ਼ਮਣ ਦਾ ਫੀਲ ਹੈ। ਸੋ ਇਸ ਬਾਰੇ ਕਹਿਣਾ ਕਿ ਜੀ ਇਦਾਂ ਦੇ ਆ ਜਾਣਗੇ। ਹੁਣ ਇਹ ਤਾਂ ਇਵੇਂ ਹੀ ਹੈ ਜਦੋਂ ਤੁਹਾਨੂੰ ਪਤਾ ਹੀ ਨਹੀਂ ਹੈ, ਤੁਸੀਂ ਘਰ ਬਣਾਉਣ ਤੁਰਦੇ ਹੋ, ਅੱਛਾ ਜੇ ਅਸੀਂ ਘਰ ਬਣਾਏ ਹੋ ਸਕਦਾ ਜ਼ਮੀਨ ਚੋਂ ਸੱਪ ਨਿਕਲ ਆਣ, ਹੁਣ ਤੁਸੀਂ ਸੱਪਾਂ ਦੇ ਡਰੋਂ ਘਰ ਨਹੀਂ ਬਣਾਉਂਦੇ ਹੋ? ਜਾਂ ਹੁੰਦਾ ਜੀ ਕੀ ਪਤਾ ਫਿਰ ਅਸੀਂ ਇੰਨਾ ਸੋਹਣਾ ਘਰ ਹੋਏਗਾ ਚੋਰੀ ਲੈ ਜਾਣ, ਚੋਰੀ ਕਰ ਲੈਣ। ਸੋ ਮੈਂ ਸਮਝਦਾ ਵੀ ਅਸੀਂ ਇਸ ਗੱਲ ਦੇ ਉੱਤੇ ਕਿ ਭਾਈ ਖਾਲਿਸਤਾਨ ਤੋਂ ਬਿਨਾਂ ਸਿੱਖ ਸਰਵਾਈਵ ਨਹੀਂ ਕਰਦੇ। ਲੀਡਰਸ਼ਿਪ ਐਮਰਜ ਹੁੰਦੀ ਹੈ ਔਰ ਉਹ ਜਿਹੜੀ ਹੈ ਉਹ ਸਾਰੇ ਨੂੰ ਫਿਰ ਲੀਡ ਉਹੀ ਕਰਦੇ ਨੇ। ਇਨਕਮ ਦਾ ਸਾਧਨ ਕੀ ਹੋਏਗਾ ਜੀ? ਸਿੱਖ ਭੁੱਖੇ ਮਰਨਗੇ। ਹੁਣ ਇਹੋ ਜਿਹੀਆਂ ਗੱਲਾਂ ਕਾਇਦੇ ਆਜ਼ਮ ਮੁਹੰਮਦ ਅਲੀ, ਜਿਹਨਾਂ ਨੂੰ ਮੁਸਲਮਾਨ ਕਹਿੰਦੇ ਸੀ, ਜਿਹੜੇ ਇੰਟੈਲੈਕਚੁਅਲ ਆਪਣੇ ਆਪ ਨੂੰ ਕਹਾਉਂਦੇ ਸੀ ਕਿ ਜੀ ਕਿਵੇਂ ਸਰਵਾਈਵ ਕਰਾਂਗੇ, ਸਾਨੂੰ ਤਾਂ ਉੱਥੇ ਆ ਨਹੀਂ ਹੋਏਗਾ, ਉਹ ਨਹੀਂ ਹੋਏਗਾ। ਉਹਨਾਂ ਦੀ ਇੱਕ ਬੜੀ ਕਲੀਅਰ ਲਾਈਨ ਸੀ ਕਿ ਆਈ ਐਮ ਫॉर ਪਾਕਿਸਤਾਨ that may be a moth-eaten, truncated nation. We may get a single meal in 24 hours, but Pakistan is nothing less than Pakistan. ਕਿ ਬਈ ਭਾਵੇਂ ਸਾਨੂੰ ਉਹ ਇੱਕ ਦੀਮਕ ਦਾ ਖਾਧਾ ਹੋਇਆ ਹੋਏ, ਟੁੱਟਾ ਭੱਜਾ ਹੋਏ, ਭਾਵੇਂ ਸਾਨੂੰ 24 ਘੰਟਿਆਂ 'ਚ ਇੱਕ ਵੇਲੇ ਖਾਣ ਨੂੰ ਮਿਲੇ, ਪਰ ਅਸੀਂ ਆਪਣਾ ਨੇਸ਼ਨ ਬਣਾਉਣਾ। ਸੋ ਜਦੋਂ ਕੌਮਾਂ ਇਹ ਰਿਜ਼ੋਲਵ ਕਰਦੀਆਂ, ਖਾਲਿਸਤਾਨ ਜਾਂ ਅੱਜ ਤੁਹਾਡੀ ਸਟੇਟ ਨੂੰ ਬਸਤੀ ਬਣਾਇਆ ਹੈ ਉਹਨਾਂ ਨੇ, ਤੁਹਾਡੇ ਪਾਣੀ ਦੀ ਇੱਕ ਇੱਕ ਬੂੰਦ ਜਿਹੜੀ ਹੈ ਉਸ ਦੀ ਕੀਮਤ ਹੈ ਇੰਟਰਨੈਸ਼ਨਲ ਮਾਰਕੀਟ 'ਚ। ਤੁਸੀਂ ਸਾਰੇ ਭਾਰਤ ਦਾ ਢਿੱਡ ਭਰਿਆ ਹੈ, ਤੁਹਾਡੇ ਕੋਲ ਇੰਨੀ ਫਰਟਿਲ ਜ਼ਮੀਨ ਹੈ ਜਿਸ ਨੂੰ ਉਹ ਬਰਬਾਦ ਕਰ ਰਹੇ ਨੇ, ਕਿਤੇ ਸੇਮ ਆ ਗਈ, ਕਿਤੇ ਸੋਕਾ ਪੈ ਗਿਆ। ਸੋ ਇਹ ਕਹਿਣਾ ਖਾਲਿਸਤਾਨ ਤਾਂ ਜਿਵੇਂ ਮੈਂ ਅਕਸਰ ਇਹ ਕਹਿੰਦਾ ਕਿ ਵਿਦਨ 10 years 10 ਸਾਲ ਦੇ ਵਿੱਚ ਆਪਣੀ ਹੋਂਦ ਦੇ ਫਸਟ ਵਰਲਡ ਕੰਟਰੀ ਹੋਏਗਾ, ਕੋਈ ਥਰਡ ਵਰਲਡ ਕੰਟਰੀ ਨਹੀਂ। ਇਹ ਤਾਂ ਆਪ ਡੁੱਬੇ ਹੋਏ ਨੇ, ਸਾਨੂੰ ਵੀ ਨਾਲ ਡੋਬ ਰਹੇ ਨੇ। ਹੁਣ ਇਹਨਾਂ ਦੇ ਰੁਪਈਏ ਦਾ ਹਾਲ ਦੇਖ ਲਓ, $1 ਦੇ 64 ਰੁਪਈਏ ਬਣ ਗਏ। ਕੱਲ ਦੀ ਸੀ ਖਬਰ, ਉਹ ਇਹਨਾਂ ਦਾ ਹਾਲ ਚੱਲ ਰਿਹਾ ਜਿਹੜੇ ਬੜੀ ਸੁਪਰ ਪਾਵਰ ਬਣਨ ਨੂੰ ਨੇ। ਫਿਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਵੀ ਦਲਿਤ ਕਹਿੰਦੇ ਨੇ ਕਿ ਵੀ ਉੱਥੇ ਤਾਂ ਜੱਟਵਾਦ ਹੋਏਗਾ ਔਰ ਉਹ ਕਿਵੇਂ ਸਰਵਾਈਵ ਕਰਨਗੇ। ਹਾਂ, ਇਹ ਗੱਲ ਮੈਂ ਜ਼ਰੂਰ ਮਹਿਸੂਸ ਕਰਦਾ ਕਿ ਵੀ ਸਾਨੂੰ, ਔਰ ਮੈਂ ਅਕਸਰ ਇੱਥੇ ਜਿਹੜੇ ਉੱਥੋਂ ਲੀਡਰ ਵੀ ਆਉਂਦੇ ਨੇ, ਕਿ ਪੰਜਾਬ ਦੇ ਵਿੱਚ ਰਹਿਣ ਵਾਲਾ ਸਾਡਾ ਦਲਿਤ ਜਿਹੜੇ ਭਰਾ ਨੇ, ਭੈਣਾਂ ਨੇ, ਉਹਨਾਂ ਨੂੰ ਸਾਨੂੰ ਹਰ ਹਾਲਤ ਦੇ ਵਿੱਚ ਭਰੋਸੇ 'ਚ ਲੈਣਾ ਉਹਨਾਂ ਨੂੰ। ਕਿਉਂਕਿ ਅਕਸਰ ਮੈਂ ਇਸ ਤੇ ਸਟੇਟਮੈਂਟ ਦਿੰਦਾ, 6 ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ। ਗੁਰੂ ਦੇ ਨੇ ਉਹਨਾਂ ਨੂੰ ਆਪਣੇ ਗੜ ਨਾਲ ਲਾ ਕੇ ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਇਸ ਦੇ ਨਾਲ ਜੋੜਿਆ। ਔਰ ਪੋਲੀਟੀਕਲੀ ਉਹਨਾਂ ਦੀ ਜਿਹੜੀ ਐਮਪਾਵਰਮੈਂਟ ਹੈ ਔਰ ਉਹਨਾਂ ਨੂੰ ਇਹ ਯਕੀਨ, ਭਰੋਸਾ ਦਹਾਨੀ ਜਿਹੜੀ ਹੈ, ਇਹ ਬੜੀ ਜ਼ਰੂਰੀ ਹੈ। ਕਿਉਂਕਿ ਅਲਟੀਮੇਟਲੀ ਜਿਹੜੀ ਗੇਮ ਹੈ ਏਜੰਸੀਆਂ ਦੀ, ਉਹ ਇੱਕ ਨੂੰ ਦੂਜੇ ਦੇ ਖਿਲਾਫ ਪਲੇ ਕਰਨਾ ਹੈ। ਸ਼ਹਿਰੀ ਸਿੱਖ, ਪੇਂਡੂ ਸਿੱਖ, ਦਲਿਤ ਸਿੱਖ, ਜੱਟ ਸਿੱਖ, ਇਹ ਖੇਡਾਂ ਉਹ ਖੇਡ ਰਹੇ ਨੇ। ਪੰਜਾਬ 'ਚ ਉਹਨਾਂ ਨੇ ਤੱਲਣ ਦੇ ਵਿੱਚ ਇਹ ਖੇਡ ਖੇਡੀ। ਫਿਰ ਰਾਪੁਰ ਬੱਲਾਂ ਦੇ ਹਵਾਲੇ ਨਾਲ ਅਸੀਂ ਦੇਖਿਆ ਵੀ ਕਿਸ ਕਿਸਮ ਦਾ ਮਾਹੌਲ ਸਿਰਜਿਆ ਗਿਆ। ਪਰ ਇਹਦੇ 'ਚ ਜ਼ਿਆਦਾ ਰੋਲ ਸਿੱਖ ਲੀਡਰਸ਼ਿਪ ਔਰ ਸਾਡੀ ਪੰਥਕ ਖਾਲਿਸਤਾਨੀ ਲੀਡਰਸ਼ਿਪ ਨੂੰ ਪਲੇ ਕਰਨ ਦੀ ਲੋੜ ਹੈ ਕਿ ਉਹ ਇਹਨਾਂ ਭਰਾਵਾਂ ਨੂੰ ਭਰੋਸੇ ਦੇ ਵਿੱਚ ਲਏ ਤਾਂ ਕਿ ਇਹ ਖਾਲਿਸਤਾਨ ਨੂੰ ਬਣਾਉਣ ਦੇ ਵਿੱਚ ਵੀ ਔਰ ਖਾਲਿਸਤਾਨ ਨੂੰ ਚਲਾਉਣ ਦੇ ਵਿੱਚ ਵੀ ਅਹਿਮ ਭੂਮਿਕਾ ਅਦਾ ਕਰ ਸਕਣ। ਸੋ ਵੀਰ ਮਨਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਜਲੰਧਰੋਂ ਲਿਖਿਆ। ਜੀ ਡਾਕਟਰ ਸਾਹਿਬ, ਵੇਲਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।